ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਫਰੀਦ ਕੌਰ ਨਿਊਜ਼ TV 84 ਦਾ ਰਿਵਿਊ। ਜਿਸ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਅੱਜ ਖਾਲਿਸਤਾਨ ਐਲਾਨ ਦਿਵਸ ਦੀ 28ਵੀਂ ਵਰ੍ਹੇਗੰਢ ਹੈ। ਅੱਜ ਤੋਂ ਠੀਕ 28 ਸਾਲ ਪਹਿਲਾਂ 29 ਅਪ੍ਰੈਲ 1986 ਨੂੰ 5 ਮੈਂਬਰੀ ਪੰਥਕ ਕਮੇਟੀ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੂ ਚਾਹਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਲਿਸਤਾਨ ਦਾ ਐਲਾਨਨਾਮਾ ਯਾਨੀ ਕਿ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਜਾਰੀ ਕੀਤਾ ਸੀ। इस ऐलाननामे विच यह स्पष्ट किया गया सी कि हुण साडा भारत देश दे नाल कोई संबंध नहीं है अते असीं दुनिया दी कचहरी विच अपने आजाद देश खालिस्तान दा ऐलान करदे हां। बाबा मानू चाहल नूं 26 जनवरी 1986 नूं अकाल तखत साहिब विखे होए सरबत खालसा वल्लों पंथक कमेटी दा मुखी बनाया गया सी अते इस पंथक कमेटी नूं पंथ दी राजसी अगवाई सौंपी गई सी। ਇਹ ਵੀ ਯਾਦ ਰਹੇ ਕਿ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਇਹ ਸਪਸ਼ਟ ਐਲਾਨ ਕੀਤਾ ਸੀ ਕਿ ਜਿਸ ਦਿਨ ਭਾਰਤ ਦੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਇਹਨਾਂ ਸ਼ਬਦਾਂ ਦੀ ਰੋਸ਼ਨੀ ਵਿੱਚ ਸਰਬੱਤ ਖਾਲਸਾ ਨੇ ਖਾਲਿਸਤਾਨ ਦੀ ਮੰਗ ਤੇ ਆਪਣੀ ਮੋਹਰ ਲਾਈ ਸੀ। ਇਸ ਤੋਂ ਇਲਾਵਾ ਵਿਊਅਰਸ ਅੱਜ ਅਸੀਂ 2014 ਦੀਆਂ ਪਾਰਲੀਮੈਂਟ ਚੋਣਾਂ ਬਾਰੇ ਵੀ ਗੱਲਬਾਤ ਕਰਾਂਗੇ। ਬੇਸ਼ੱਕ ਪੰਜਾਬ ਦੇ ਵਿੱਚ ਅੱਜ 30 ਅਪ੍ਰੈਲ ਦੀ ਸਵੇਰ ਹੈ ਤੇ ਵੋਟਾਂ ਪੈਣ ਦਾ ਅਮਲ ਸ਼ੁਰੂ ਹੋ ਚੁੱਕਿਆ ਹੈ, ਪਰ ਅਜੇ ਅਮਰੀਕਾ ਵਿੱਚ 29 ਅਪ੍ਰੈਲ ਦਾ ਦਿਨ ਹੈ ਅਤੇ ਇਸ ਸਮੁੱਚੇ ਹਫ਼ਤੇ ਨੂੰ ਅਸੀਂ ਖਾਲਿਸਤਾਨ ਐਲਾਨ ਦਿਵਸ ਦੀ 28ਵੀਂ ਵਰ੍ਹੇਗੰਢ ਨੂੰ ਸਮਰਪਿਤ ਕਰ ਰਹੇ ਹਾਂ। ਇਸ ਸੰਬੰਧੀ ਅੱਜ ਅਸੀਂ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਅੱਜ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਪ੍ਰੈਸ ਸਕੱਤਰ ਅਤੇ ਮਨੁੱਖੀ ਹੱਕਾਂ ਦੇ ਕਾਰਕੁਨ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵੀਰ ਜੀ, ਅੱਜ ਖਾਲਿਸਤਾਨ ਐਲਾਨ ਦਿਵਸ ਦੀ 28ਵੀਂ ਵਰ੍ਹੇਗੰਢ ਦੇ ਮੌਕੇ ਸਭ ਤੋਂ ਪਹਿਲਾਂ ਤੁਸੀਂ ਸਿੱਖ ਕੌਮ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹ ਜਿਹੜਾ ਖਾਲਿਸਤਾਨ ਐਲਾਨਨਾਮੇ ਦੀ ਅੱਜ 28ਵੀਂ ਵਰ੍ਹੇਗੰਢ ਦੁਨੀਆ ਭਰ ਚ ਮਨਾ ਰਹੀ ਹੈ, ਕੱਲ ਇੱਥੇ ਸੀ ਜੀ, ਤੇ ਇਹ ਇੱਕ ਬੜਾ ਇਤਿਹਾਸਕ ਦਿਹਾੜਾ ਸੀਗਾ ਜਦੋਂ ਸਿੱਖਾਂ ਨੇ ਆਪਣੀ ਵਿਲੱਖਣ ਰਾਜਸੀ ਹੋਂਦ ਦਾ ਪ੍ਰਗਟਾਵਾ ਕੀਤਾ ਸੀ। ਤੇ ਉਹਦੇ ਵਾਸਤੇ ਜਿਹੜੀ ਆ ਜਦੋਜਹਿਦ ਵੱਖ-ਵੱਖ ਰੂਪਾਂ ਵੇਸਾਂ ਦੇ ਵਿੱਚ ਚੱਲਦੀ ਹੋਈ ਅੱਜ ਇੱਕ ਮੁਕਾਮ ਦੇ ਉੱਤੇ ਪਹੁੰਚੀ ਹੈ। ਮੈਂ ਸਮਝਦਾ ਸਾਡੀ ਜਿਹੜੀ ਇਸ ਜਦੋਜਹਿਦ ਦਾ ਇੱਕ ਫੇਜ਼ ਜਿਹੜਾ ਹੈ ਉਹ ਹਥਿਆਰਬੰਦ ਦਾ ਜਿਹੜਾ ਪਹਿਲਾਂ ਚੱਲਿਆ, ਉਸ ਤੋਂ ਬਾਅਦ ਇੱਕ ਖਲਾਅ ਦੇ ਵਿੱਚ ਰਿਹਾ ਤੇ ਹੁਣ ਇੱਕ ਸਿਆਸੀ ਨਵਾਂ ਫੇਜ਼ ਜਿਹੜਾ ਸੈਕਿੰਡ ਫੇਜ਼ ਆ ਉਸ ਜਦੋਜਹਿਦ ਦਾ ਉਹ ਸ਼ੁਰੂ ਕਰਨ ਦੀ ਜਿਹੜੀ ਆ ਉਹ ਲੋੜ ਆ, ਜਿਹੜੀ ਬਹੁਤ ਜ਼ਰੂਰੀ ਕਿ ਉਹਨੂੰ ਇੱਕ ਨਵੇਂ ਫੇਜ਼ ਦੇ ਵਿੱਚ ਖਾਲਿਸਤਾਨ ਦੇ ਸੰਘਰਸ਼ ਨੂੰ ਜਿਹੜਾ ਉਹ ਸ਼ੁਰੂ ਕੀਤਾ ਜਾਵੇ ਤਾਂ ਜੋ ਅਹਿਦ ਸਰਬੱਤ ਖਾਲਸਾ ਨੇ ਲਿਆ ਸੀ, ਜੋ ਰਾਜਸੀ ਨਿਸ਼ਾਨਾ ਮਿਥਿਆ ਗਿਆ ਸੀ, ਉਹਦੀ ਜਿਹੜੀ ਆ ਉਹ ਪੂਰਤੀ ਹੋ ਸਕੇ। ਮਿਲ ਬੈਠਣ ਦੀ ਲੋੜ ਹੈ ਸਾਰੀਆਂ ਪੰਥਕ ਧਿਰਾਂ ਨੂੰ, ਖਾਸ ਕਰਕੇ ਜਿਹੜੇ ਨੌਜਵਾਨ ਇਹਨੂੰ ਸਿਧਾਂਤਕ ਤੌਰ ਦੇ ਉੱਤੇ ਸਮਝਦੇ ਨੇ, ਕੇਵਲ ਨਾਅਰੇਬਾਜ਼ੀ ਤੱਕ ਸੀਮਿਤ ਨਹੀਂ ਹੈਗੇ, ਉਹਨਾਂ ਨੂੰ ਇਹਦੇ ਲਈ ਸਿਰ ਜੋੜ ਕੇ ਬੈਠਣ ਦੀ ਲੋੜ ਸੀ। ਇਸ ਸਮੇਂ ਦੇ ਅਨੁਕੂਲ ਕਿਸ ਤਰ੍ਹਾਂ ਦਾ ਸੰਘਰਸ਼ ਜਿਹੜਾ ਕੌਮਾਂਤਰੀ ਪੱਧਰ ਉੱਤੇ ਜਿਹੜਾ ਵਿੱਢਿਆ ਜਾਵੇ, ਜਿਹਨਾਂ ਜਿਹੜੇ ਸਾਡੇ ਬਜ਼ੁਰਗਾਂ ਨੇ ਸੁਪਨੇ ਸੱਜੇ ਸੀ ਜਾਂ ਉਹਨਾਂ ਨੇ ਖਾਬ ਦੇਖਿਆ ਸੀ, ਜਾਂ ਕੌਮ ਦੀ ਜਿਹੜੀ ਆ ਇੱਕ ਲੋੜ ਹੈ ਸਿਆਸੀ, ਉਹਦੀ ਪੂਰਤੀ ਵਾਸਤੇ ਜਿਹੜਾ ਉਹ ਹਮਲਾ ਮਾਰਿਆ ਜਾ ਸਕੇ। ਹਾਂਜੀ ਹਾਂਜੀ। ਤੇ ਵੀਰ ਜੀ, ਅਸੀਂ ਤੁਹਾਡੇ ਕੋਲ ਜਾਣਨਾ ਚਾਹਾਂਗੇ ਕਿ ਉਹ ਕਿਹੜੇ ਹਾਲਾਤ ਸਨ ਜਿਨ੍ਹਾਂ ਵਿੱਚ ਖਾਲਿਸਤਾਨ ਦਾ ਐਲਾਨ ਕਰਨਾ ਜ਼ਰੂਰੀ ਬਣ ਗਿਆ ਸੀ ਕਿ ਭਾਰਤੀ ਸੰਵਿਧਾਨ ਦੇ ਇਸ ਨਾਲ ਵੀਰ ਜੀ ਅਸੀਂ ਵੀ ਜਾਣਨਾ ਚਾਹਾਂਗੇ ਕਿ ਭਾਰਤੀ ਸੰਵਿਧਾਨ ਦੇ ਢਾਂਚੇ ਵਿੱਚ ਰਹਿੰਦਿਆਂ ਇਨਸਾਫ ਲਈ ਲੜਨਾ ਜ਼ਿਆਦਾ ਠੀਕ ਨਹੀਂ ਸੀ? ਦੇਖੋ, ਭਾਰਤੀ ਸੰਵਿਧਾਨ ਦੇ ਜੇ ਮੂਲ ਰੂਪ ਦੇ ਵਿੱਚ ਗੱਲ ਕਰੀਏ, ਜਦੋਂ ਭਾਰਤੀ ਸੰਵਿਧਾਨ ਨੂੰ 1950 ਦੇ ਵਿੱਚ ਪਾਸ ਕੀਤਾ ਗਿਆ ਸੀ, ਉਦੋਂ ਜਿਹੜੇ ਸਿੱਖਾਂ ਦੇ ਨੁਮਾਇੰਦੇ ਸੀ ਉਹਨਾਂ ਨੇ ਇਹਦੇ ਉੱਤੇ ਸਰਦਾਰ ਹੁਕਮ ਸਿੰਘ ਤੇ ਸਰਦਾਰ ਭੁਪਿੰਦਰ ਸਿੰਘ, ਉਹਨਾਂ ਨੇ ਇਹਦੇ ਉੱਤੇ ਬੂਹ ਨਹੀਂ ਲਾਈ ਸੀ ਵੀ ਸਾਨੂੰ ਇਹ ਸੰਵਿਧਾਨ ਪ੍ਰਵਾਨ ਨਹੀਂ ਹੈ। ਤੇ ਦੂਜੇ ਰੂਪ ਦੇ ਵਿੱਚ ਹਿੰਦੁਸਤਾਨੀ ਸੰਵਿਧਾਨ ਦੇ ਵਿੱਚ ਸਿੱਖਾਂ ਨੂੰ ਇੱਕ ਵਿਲੱਖਣ ਕੌਮ ਦੀ ਜਿਹੜੀ ਮਾਨਤਾ ਨਹੀਂ ਦਿੱਤੀ ਗਈ। ਸੋ ਮੂਲ ਰੂਪ ਦੇ ਵਿੱਚ ਜਿਹੜਾ ਸੰਵਿਧਾਨ ਹੈ ਸਿੱਖਾਂ ਦੀ ਹੋਂਦ ਹਸਤੀ ਤੋਂ ਇਨਕਾਰੀ ਹੈ ਤੇ ਸਿੱਖ ਨੁਮਾਇੰਦਿਆਂ ਨੇ ਉਹਦੇ ਉੱਤੇ ਦਸਤਖਤ ਨਾ ਕੀਤੇ ਹੋਣ ਕਰਕੇ ਸਾਨੂੰ ਉੱਥੋਂ ਜਿਹੜੀ ਗੱਲ ਉਹ ਕੌਮਾਂਤਰੀ ਭਾਈਚਾਰੇ ਅੱਗੇ ਰੱਖਣੀ ਚਾਹੀਦੀ ਵੀ ਸਾਨੂੰ ਮੂਲ ਰੂਪ ਦੇ ਵਿੱਚ ਹੀ ਸੰਵਿਧਾਨ ਪ੍ਰਵਾਨ ਨਹੀਂ, ਇਸ ਕਰਕੇ ਇਹਦੇ ਅਧੀਨ ਸਾਡੇ ਲਈ ਜਿਹੜਾ ਰਹਿਣਾ ਠੀਕ ਆ। ਸਾਡੇ ਕੁਛ ਡਾਕੂਮੈਂਟੇਸ਼ਨ ਸਾਡੀ ਉਹ ਜਿਹੜੀਆਂ ਰੋਜ਼ਾਨਾ ਜੀਵਨ ਦੀਆਂ ਗੱਲਾਂ ਦੇ ਵਿੱਚ ਉਹ ਸੰਵਿਧਾਨ ਦੀ ਦਖਲਅੰਦਾਜ਼ੀ ਹੈਗੀ ਹੈ, ਪਰ ਜਾਣੀ ਕਿ ਸਮੁੱਚੇ ਕੌਮੀ ਰੂਪ ਦੇ ਵਿੱਚ ਸਾਡੇ ਜਿਹੜੀ ਹੈਗੀ ਆ ਉਹ ਜਿਹੜੀ ਮਾਨਤਾ ਨਹੀਂ ਕੌਮ ਦੇ ਨੁਮਾਇੰਦਿਆਂ ਨੇ ਦਿੱਤੀ ਹੋਈ, ਇਸ ਕਰਕੇ ਉਹ ਸੰਵਿਧਾਨ ਦੇ ਅਧੀਨ ਰਿਹਾ ਨਹੀਂ ਜਾ ਸਕਦਾ। ਸਾਡੇ ਹੱਕ ਨੇ ਜੋ ਕਾਨੂੰਨੀ ਮਾਨਤਾ, ਭਾਵੇਂ ਉਹ
ਇੰਡੀਅਨ ਕਾਨੂੰਨ ਦੇ ਮੁਤਾਬਕ ਜਾਂ ਇੰਟਰਨੈਸ਼ਨਲ ਲਾਅ ਦੇ ਮੁਤਾਬਕ ਜਿਹੜੀਆਂ ਨੇ ਸਾਨੂੰ ਹੱਕ ਨਹੀਂ ਦਿੱਤੇ ਗਏ, ਭਾਵੇਂ ਪਾਣੀਆਂ ਦੇ, ਪੰਜਾਬੀ ਬੋਲਦੇ ਇਲਾਕਿਆਂ ਦੇ, ਜਾਂ ਯਾਨੀ ਕਿ ਜੋ ਧਰਮ ਦੀ ਵਿਲੱਖਣਤਾ ਦੇ ਜਿਹੜੇ ਆ ਸਾਡੇ ਜਿਹੜਾ ਕਲਚਰ ਆ ਸਾਡਾ ਉਹਨੂੰ ਮਲੀਆਮੇਟ ਕਰਨ ਦੇ ਲਈ ਉਹਨੂੰ ਇੱਕ ਕਦੀ ਐਲੀਮੀਨੇਟ ਦੀ ਨੀਤੀ, ਕਦੀ ਅਸੀਮੀਲੇਸ਼ਨ ਦੀ ਨੀਤੀ ਜਿਹੜੀ ਆ ਉਹ ਅਪਣਾਈ ਜਾਂਦੀ ਹੈ, ਜਿਹਦੇ ਕਰਕੇ ਸਾਡਾ ਜਿਹੜਾ ਸਿੱਖ ਸੱਭਿਆਚਾਰ ਆ ਉਹ ਸੁਰੱਖਿਅਤ ਨਹੀਂ ਹੈਗਾ ਇੰਡੀਅਨ ਕੌਨਸਟੀਟਿਊਸ਼ਨ ਦੀਆਂ ਜਿਹੜੀਆਂ ਉਹਨਾਂ ਹੱਦਾਂ ਦੇ ਵਿੱਚ। ਇਸ ਵਾਸਤੇ ਉਸ ਸਮੇਂ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਤੇ ਹਿੰਦੁਸਤਾਨ ਦੇ ਵਿੱਚ ਹੋਏ ਸਿੱਖ ਕਤਲੇਆਮ, ਪੰਜਾਬ ਦੇ ਵਿੱਚ ਬੇਬੁਨਿਆਦੀ ਜਿਹੜੇ ਕਤਲੋਗਾਰਤ ਕੀਤੀ, ਉਹ ਸਾਰੀਆਂ ਗੱਲਾਂ ਨੂੰ ਵਾਚਦੇ ਹੋਏ ਸਰਬੱਤ ਖਾਲਸੇ ਨੇ ਜਿਹੜਾ ਇਹ ਖਾਲਿਸਤਾਨ ਲਾਅਨਾਮੇ ਦਾ, ਖਾਲਿਸਤਾਨ ਜਿਹੜਾ ਇੱਕ ਭੂਗੋਲਿਕ ਖਿੱਤੇ ਦਾ ਨਾਂ ਆ ਜਿੱਥੇ ਸਿੱਖ ਸੱਭਿਆਚਾਰ ਪ੍ਰਫੁੱਲਤ ਹੋਵੇ, ਹੋਰ ਕੌਮਾਂ ਹਿੰਦੂ ਘੱਟ ਗਿਣਤੀਆਂ ਨੂੰ, ਸਾਰੇ ਭਾਈਚਾਰੇ ਨੂੰ, ਸਾਰੀ ਸਮੁੱਚੀ ਲੁਕਾਈ ਨੂੰ ਜਿਹੜਾ ਇੱਕ ਪਿਆਰ ਦਾ ਸੰਦੇਸ਼ ਦੇਣ ਵਾਲਾ ਖਿੱਤਾ ਹੋਵੇ, ਨਾ ਕਿ ਮੌਜੂਦਾ ਭਾਰਤੀ ਸਿਸਟਮ ਤਹਿਤ ਜਿਹਦੇ ਤਹਿਤ ਘੱਟ ਗਿਣਤੀਆਂ ਦੇ ਹੱਕ ਮਾਰੇ ਜਾਂਦੇ ਆ ਤੇ ਉਹਨਾਂ ਦੇ ਵੱਖ-ਵੱਖ ਸੱਭਿਆਚਾਰਾਂ ਨੂੰ ਜਿਹੜੀ ਆ ਮਾਨਤਾ ਨਹੀਂ ਦਿੱਤੀ ਜਾਂਦੀ। ਉਹਨਾਂ ਨੂੰ ਕਦੀ ਐਲੀਮੀਨੇਸ਼ਨ ਦੀ ਨੀਤੀ ਤਹਿਤ, ਕਦੀ ਅਸੀਮੀਲੇਸ਼ਨ ਦੀ ਨੀਤੀ ਤਹਿਤ ਉਹਨਾਂ ਨੂੰ ਦਰਕਾਰਿਆ ਜਾਂਦਾ ਤੇ ਉਹਨਾਂ ਦੇ ਉੱਤੇ ਜੋ ਜ਼ਬਰ ਜ਼ੁਲਮ ਕੀਤਾ ਜਾਂਦਾ ਹੈ। ਤੇ ਵੀਰ ਜੀ, ਹੁਣ ਅਸੀਂ ਪੰਜਾਬ ਵਿੱਚ ਅੱਜ ਜਾਣੀ ਕਿ 30 ਅਪ੍ਰੈਲ ਨੂੰ 13 ਸੀਟਾਂ ਤੇ ਪੈ ਰਹੀਆਂ ਵੋਟਾਂ ਸੰਬੰਧੀ ਵੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਤੁਸੀਂ ਕੀ ਸਥਿਤੀ ਵੇਖਦੇ ਹੋ ਕਿ 13 ਸੀਟਾਂ ਚੋਂ ਤੁਹਾਡੇ ਅੰਦਾਜ਼ੇ ਮੁਤਾਬਿਕ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਜਾਵੇਗੀ? ਦੇਖੋ ਜੀ, ਇਹਦਾ ਕੋਈ ਇਹ ਜਿਹੜੀ ਇਲੈਕਸ਼ਨ ਹੈਗੀ ਹੈ ਨਾਨ ਪ੍ਰੈਡਿਕਟੇਬਲ ਹੈ, ਅਹਿਮ ਵੀ ਬਹੁਤ ਹੈ। ਇੱਕ ਪਾਸੇ ਤਾਂ ਹਿੰਦੂਤਵੀ ਤਾਕਤਾਂ ਜਿਹੜੀਆਂ ਨੇ ਮੋਦੀ ਦੀ ਅਗਵਾਈ ਦੇ ਵਿੱਚ ਉਹ ਪੂਰੀ ਤਰ੍ਹਾਂ ਇਸ ਹਿੰਦੁਸਤਾਨ ਦੇ ਮੁੱਦੇ ਨੂੰ ਲੈ ਕੇ, ਹਿੰਦੂ ਰਾਸ਼ਟਰਵਾਦ ਦੇ ਮੁੱਦੇ ਨੂੰ ਲੈ ਕੇ ਚੋਣ ਲੜ ਰਹੀਆਂ ਨੇ। ਸਾਰੀ ਹਿੰਦੂ ਵੋਟ ਜਿਹੜੀ ਆ ਉਹ ਮੋਦੀ ਦੇ ਦੁਆਲੇ ਕੰਸੋਲੀਡੇਟ ਹੋਈ ਪਈ ਹੈ। ਦੂਜੇ ਪਾਸੇ ਜਿਹੜੀ ਕਾਂਗਰਸ ਜਿਹੜੀ ਆ ਉਹ ਲਗਭਗ ਹਥਿਆਰ ਸੁੱਟ ਚੁੱਕੀ ਹੈ। ਉਹਨਾਂ ਨੂੰ ਪਤਾ ਸੀ ਹੁਣ ਸਾਡੀ ਵਾਰੀ ਨਹੀਂ ਆਉਣੀ, ਪਰ ਜੋ ਅਹਿਮ ਰੋਲ ਆਮ ਆਦਮੀ ਪਾਰਟੀ ਵੀ ਨਿਭਾ ਰਹੀ ਹੈ, ਬਹੁਤ ਥਾਂ ਇਫੈਕਟ ਕਰ ਰਹੀ ਹੈ। ਪੰਜਾਬ ਦੇ ਵਿੱਚ ਖਾਸ ਤੌਰ ਤੇ ਜਿੱਥੇ ਸਿੱਖ ਹਮਦਰਦਾਂ ਦੇ ਤੌਰ ਤੇ ਜਾਣੇ ਜਾਂਦੇ ਲੋਕਾਂ ਨੂੰ ਸੀਟਾਂ ਦਿੱਤੀਆਂ ਗਈਆਂ, ਉੱਥੇ ਉਹਨਾਂ ਦਾ ਕਾਫੀ ਅਹਿਮ ਰੋਲ ਰਹੇਗਾ। ਜਿਵੇਂ ਲੁਧਿਆਣੇ ਦੇ ਵਿੱਚ ਸਰਵਿੰਦਰ ਸਿੰਘ ਫੂਲਕਾ, ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ, ਉਹਨਾਂ ਨੂੰ ਤੇ ਦਿਨ ਬ ਦਿਨ ਜਿੱਥੇ ਤੁਸੀਂ ਜੇ ਅੱਜ ਤੋਂ 4 ਮਹੀਨੇ ਪਹਿਲਾਂ ਗੱਲ ਕਰੀਏ ਤੇ ਇੱਥੇ ਲੱਗਦਾ ਸੀ ਵੀ ਬਾਦਲ ਸਵੀਪ ਕਰੂਗਾ, ਪਰ ਉਸ ਤੋਂ ਬਾਅਦ ਦਿਨ ਫਿਰਦੇ ਗਏ ਤੇ ਹੁਣ ਲਾਸਟ ਡੇ ਅੱਜ ਵੋਟਿੰਗ ਦਾ ਹੈਗਾ ਤੇ ਅੱਜ ਲੱਗਦਾ ਵੀ ਸ਼ਾਇਦ ਬਾਦਲ ਕਿਹੜੀ ਸੀਟ ਬਚਾ ਸਕਦਾ, ਇਹਦੇ ਉੱਤੇ ਵੀ ਲੋਕਾਂ ਦੀ ਜਿਹੜੀ ਸ਼ੱਕ ਦੀ ਨਿਗਾਹ ਹੈਗੀ ਆ, ਕਿਉਂਕਿ ਜਿੰਨੇ ਆਮ ਜਨਰਲ ਪਬਲਿਕ ਦੇ ਵਿੱਚ ਜਿਹੜਾ ਉਹ ਝਾੜੂ ਦੇ ਚੋਣ ਨਿਸ਼ਾਨ ਦੇ ਉੱਤੇ ਜਿਹੜੀ ਆ ਉਹ ਲਾਉਣ ਦੀਆਂ ਲੋਕੀ ਗੱਲਾਂ ਕਰਦੇ ਨੇ। ਜੇ ਜਿਸ ਤਰ੍ਹਾਂ ਲੋਕ ਕਹਿ ਰਹੇ ਨੇ ਜੇ ਉਸੇ ਤਰ੍ਹਾਂ ਵੋਟਿੰਗ ਹੋਈ ਤਾਂ ਪੰਜਾਬ ਦੇ ਵਿੱਚ ਲੋਕ ਸਭਾ ਦੇ ਜਿਹੜੇ ਆ ਨਤੀਜੇ ਬੜੇ ਹੈਰਾਨੀਜਨਕ ਜਿਹੜੇ ਆ ਉਹ ਸਾਹਮਣੇ ਆਉਣਗੇ ਤੇ ਅਕਾਲੀ ਦਲ ਆਪਣੀ ਹਰਸਿਮਰਤ ਕੌਰ ਵਾਲੀ ਆਪਣੀ ਯਾਨੀ ਕਿ ਜਿਹੜੀ ਪ੍ਰਸਤਾਨੀ ਜਾਂ ਘਰ ਦੀ ਸੀਟ ਬਚਾ ਲੈਣ, ਇਹ ਉਹਨਾਂ ਦੀ ਬੜੀ ਵੱਡੀ ਮੈਂ ਸਮਝਦਾ ਪ੍ਰਾਪਤੀ ਹੋਏਗੀ। ਤੇ ਵੀਰ ਜੀ, ਡੂਰਿੰਗ ਦਿਸ ਇਲੈਕਸ਼ਨ ਇੱਕ ਕਿੱਸਾ ਸਾਹਮਣੇ ਆਇਆ ਜਿਸ ਵਿੱਚ ਅਕਾਲੀ ਲੀਡਰ ਵਿਕਰਮਜੀਤ ਮਜੀਠੀਏ ਨੇ ਅਰੁਣ ਜੇਤਲੀ ਨੂੰ ਖੁਸ਼ ਕਰਨ ਲਈ ਦਸ਼ਮੇਸ਼ ਪਿਤਾ ਦੀ ਬਾਣੀ ਦੀ ਸ਼ਰੇਆਮ ਤੋਹੀਨ ਕੀਤੀ ਹੈ। ਸਿੱਖ ਸੰਗਤਾਂ ਤਾਂ ਰੋਹ ਵਿੱਚ ਹਨ, ਪਰ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਸਿੰਘ ਸਾਹਿਬਾਨ ਦੀ ਮੀਟਿੰਗ ਪਹਿਲੀ ਮਈ ਨੂੰ ਰੱਖ ਕੇ ਮਜੀਠੀਏ ਨੂੰ ਚੋਣਾਂ ਵਿੱਚ ਨੁਕਸਾਨ ਨਾ ਦੇਣ ਦਾ ਯਤਨ ਕੀਤਾ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਇਹਦੇ ਚ ਇੱਕ ਤਾਂ ਜਿਹੜਾ ਜਥੇਦਾਰਾਂ ਦਾ ਰੋਲ ਆ ਉਹ ਬਹੁਤ ਜਿਹੜਾ ਸ਼ੱਕੀ ਰਹਿੰਦਾ। ਉਹ ਕਿਸੇ ਖਾਸ ਪੰਥਕ ਮੁੱਦੇ ਨੂੰ ਲੈ ਕੇ ਤਾਂ ਕਈ ਮਹੀਨੇ ਲਗਾ ਦਿੰਦੇ ਨੇ। ਇਹ ਮੇਰਾ ਆਪਣਾ ਨਿੱਜੀ ਤਜਰਬਾ ਹੈਗਾ। ਕਈ ਮੁੱਦਿਆਂ ਤੇ ਅਸੀਂ ਯਾਦ ਪੱਤਰ ਦਿੰਦੇ ਆ, ਉਹ ਹਾਂਜੀ ਜੀ ਕਰਾਂਗੇ ਜੀ, ਦੇਖਾਂਗੇ ਜੀ, ਅਗਲੀ ਮੀਟਿੰਗ ਆ ਜੀ, ਤੇ ਜਦੋਂ ਤੱਕ ਇਹਨੂੰ ਕਲੀਨ ਚਿੱਟ ਦੇਣ ਦੀ ਗੱਲ ਸੀ ਉਹਨਾਂ ਨੇ ਬਹੁਤ ਛੇਤੀ ਜੇ ਕਾਰਵਾਈ ਕੀਤੀ। ਇੱਕ ਪਾਸੇ ਸਾਡੇ ਤਖਤਾਂ ਦੇ ਜਥੇਦਾਰ ਕਲੀਨ ਚਿੱਟਾਂ ਦਿੰਦੇ ਫਿਰਦੇ ਨੇ, ਦੂਜੇ ਪਾਸੇ ਚੋਣ ਕਮਿਸ਼ਨ ਨੇ ਉਹਨੂੰ ਪੋਲਿੰਗ ਏਰੀਏ ਤੇ ਆਪਣੇ ਜਿੱਥੇ ਅਸੀਂ ਵੋਟ ਆ ਉੱਥੋਂ ਏਰੀਏ ਤੋਂ ਬਾਹਰ ਜਾਣ ਦੀ ਜਿਹੜੀ ਇਜਾਜ਼ਤ ਨਹੀਂ ਦਿੱਤੀ। ਤੇ ਦੇਖੋ ਵੀ ਉਹ ਕਿੰਨੀ ਸਖਤੀ ਕਰ ਰਹੇ ਨੇ ਉਹਦੇ ਉਸ ਬਿਆਨ ਨੂੰ ਧਿਆਨ ਚ ਰੱਖਦੇ ਹੋਏ। ਤੇ ਪਰ ਜਥੇਦਾਰਾਂ ਨੇ ਕਲੀਨ ਚਿੱਟ ਦੇਣ ਦੇ ਵਿੱਚ ਮੈਂ ਤਾਂ ਜਥੇਦਾਰ ਤੇ ਹੈਰਾਨ ਨਹੀਂ ਹੁੰਦੀ ਆ ਵੀ ਟੀਵੀ ਦੇ ਉੱਤੇ ਦਸਤਾਰ ਸਜਾਏ, ਛੋਟੀ ਕੇਸਕੀ ਸਜਾ ਕੇ ਉਹ ਸੰਬੋਧਨ ਕਰ ਰਹੇ ਨੇ, ਜਿਹੜੀ ਕਿ ਬੜੀ ਯਾਨੀ ਕਿ ਇੱਕ ਸ਼ਰਮਨਾਕ ਗੱਲ ਹੈ ਵੀ ਕੌਮ ਦਾ ਜਥੇਦਾਰ ਹੋਵੇ ਉਹ ਪੂਰੀ ਦਸਤਾਰ ਸਜਾ ਕੇ ਪ੍ਰੈਸ ਨੂੰ, ਮੀਡੀਆ ਨੂੰ ਸੰਬੋਧਨ ਕਰੇ ਤਾਂ ਬਹੁਤ ਸ਼ੋਭ ਦਾ। ਪਰ ਇਹ ਆਪਣੇ ਆਪ ਚ ਜਥੇਦਾਰ ਹੈ ਨਹੀਂ, ਇਹ ਤਨਖਾਹਦਾਰ ਮੁਲਾਜ਼ਮ ਨੇ, ਉਹਨਾਂ ਨੇ ਲਾਏ ਆ, ਉਹਨਾਂ ਦੇ ਲਈ ਕੰਮ ਕਰਦੇ ਆ, ਕੌਮ ਦੇ ਲਈ ਕੰਮ ਨਾ ਇਹਨਾਂ ਨੇ ਕੀਤਾ ਨਾ ਇਹਨਾਂ ਨੇ ਕਰਨਾ।
ਹਾਂਜੀ ਤੇ ਦੂਜੀ ਜਿਹੜੀ ਗੱਲ ਹੈਗੀ ਮਜੀਠੀਏ ਵੱਲੋਂ ਤੁਕ ਦੀ ਜਿਹੜੀ ਵਿਗਾੜ ਪੈਦਾ ਕਰਨ ਦੇ ਵਿੱਚ ਉਹਦੇ 'ਚ ਜੇਤਲੀ ਦਾ ਨਾਂ ਵਾੜਨ ਦੀ, ਮੈਂ ਸਮਝਦਾ ਮਜੀਠੀਆ, ਮੇਰਾ ਇਹ ਵਿਊ ਡਿਫਰੈਂਟ ਵੀ ਲੱਗੂਗਾ, ਮੈਂ ਸਮਝਦਾ ਮਜੀਠੀਆ ਹਸਪਤਾਲ ਤੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ ਮੇਰੀ ਭੁਗਤ ਆ ਉਹ ਲੜੇ ਹੋਏ ਨੇ, ਉਹ ਜੇਤਲੀ ਨੂੰ ਨਹੀਂ ਜਿੱਤਣ ਦੇਣਾ ਚਾਹੁੰਦੇ, ਇਸ ਕਰਕੇ ਮਜੀਠੀਆ ਨੇ ਜਾਣਬੁੱਝ ਕੇ ਇਹੋ ਜਿਹੀ ਹਰਕਤ ਕੀਤੀ ਹੈ ਇਹਨਾਂ ਜੇਤਲੀ ਦੀ ਵੋਟ ਬੈਂਕ ਦੇ ਨੁਕਸਾਨ ਹੋਵੇ ਤੇ ਉੱਤੇ ਕੈਪਟਨ ਅਮਰਿੰਦਰ ਸਿੰਘ ਜਿੱਤੇ। ਇਹ ਮੇਰੀ ਯਾਨੀ ਕਿ ਜਿਹੜੀ ਮੇਰੀ ਪੋਲੀਟੀਕਲ ਪ੍ਰੈਡਿਕਸ਼ਨ ਮੇਰੀ ਇਹ ਹੈ ਕਿ ਜਾਣਬੁੱਝ ਕੇ ਕੀਤੀ ਹੋਈ ਹਰਕਤ ਆ ਕੈਪਟਨ ਨੂੰ ਫਾਇਦਾ ਪਹੁੰਚਾਉਣ ਲਈ ਤੇ ਮਜੀਠੀਏ ਜੇਤਲੀ ਨੂੰ ਹਰਾਉਣ ਲਈ, ਕਿਉਂਕਿ ਜੇ ਟਾਈਮ ਹੈਗਾ ਤਾਂ ਮੈਂ ਦੱਸ ਸਕਦਾ ਜੇ ਜੇਲ੍ਹ ਹੈ ਕਿਉਂਕਿ ਜੇ ਜੇਤਲੀ ਜਿੱਤਦਾ ਅੰਮ੍ਰਿਤਸਰ ਤੋਂ ਤਾਂ ਉਹਦਾ ਨੁਕਸਾਨ ਮਜੀਠੀਆ ਤਾਂ ਮਜੀਠੀਏ ਦੀ ਭੈਣ ਨੂੰ ਹੋਣਾ ਸਿਮਰਤ ਨੂੰ, ਉਹ ਨਹੀਂ ਚਾਹੁੰਦੇ ਵੀ ਜੇਤਲੀ ਜਿੱਤੇ। ਕਿਉਂਕਿ ਜੇਤਲੀ ਨੂੰ ਜਿੱਤ ਕੇ ਕੈਬਨਿਟ ਮਿਨਿਸਟਰ ਦਾ ਰੈਂਕ ਮਿਲਣਾ, ਜੇ ਉਹ ਹਾਰ ਜਾਂਦਾ ਉਹਨੂੰ ਫੇਰ ਵੀ ਰਾਜ ਸਭਾ ਦੇ ਰਾਹੀਂ ਕੈਬਨਿਟ ਮਿਨਿਸਟਰੀ ਦੇ ਉੱਤੇ ਲੈ ਕੇ ਆਉਣਾ ਤੇ ਜੇ ਉਹ ਹਾਰ ਜਾਂਦਾ ਤੇ ਫਿਰ ਪੰਜਾਬ ਦੇ ਵਿੱਚੋਂ ਇੱਕ ਹੀ ਕੈਬਨਿਟ ਮਿਨਿਸਟਰ ਲਿਆ ਜਾਣਾ, ਜੇ ਜੇਤਲੀ ਜਿੱਤ ਗਿਆ ਉਹ ਬਣੂਗਾ ਨਹੀਂ ਤੇ ਫਿਰ ਜੇ ਹਾਰ ਜਾਂਦਾ ਤਾਂ ਫਿਰ ਹਰਸਿਮਰਤ ਹੀ ਜਿਹੜੀ ਜਿੱਤ ਕੇ ਉਹੀ ਕੈਬਨਿਟ ਮਿਨਿਸਟਰ ਦਾ ਰੈਂਕ ਜਿਹੜਾ ਉਹਨੂੰ ਮਿਲਣਾ। ਇਸ ਕਰਕੇ ਇਹਨਾਂ ਦਾ ਜੋ ਕੈਪਟਨ ਸਾਹਿਬ ਦਾ ਦੂਜੇ ਪਾਸੇ ਇਹਨਾਂ ਦੇ ਨਾਲ ਜਿਹੜੀ ਸਾਂਝ ਆ ਮਨਪ੍ਰੀਤ ਨੂੰ ਨਹੀਂ ਜਿੱਤਣ ਦੇਣਾ, ਮਨਪ੍ਰੀਤ ਜੇ ਜਿੱਤ ਗਿਆ ਤੇ ਕੈਪਟਨ ਸਾਹਿਬ ਦੇ ਜਿਹੜਾ ਪੰਜਾਬ ਕਾਂਗਰਸ ਦੀ ਅਗਵਾਈ ਕਰਨੀ ਔਖੀ ਹੋ ਸਕਦਾ ਰਾਹੁਲ ਗਾਂਧੀ ਪੰਜਾਬ ਕਾਂਗਰਸ ਦੀ ਅਗਵਾਈ ਮਨਪ੍ਰੀਤ ਨੂੰ ਸੌਂਪ ਦੇਵੇ। ਜਿਹੜਾ ਕੈਪਟਨ ਸਾਹਿਬ ਨਹੀਂ ਚਾਹੁੰਦੇ ਵੀ ਮਨਪ੍ਰੀਤ ਜਿੱਤੇ, ਉਹ ਆਪਣੀ ਵੋਟਿੰਗ ਜਿਹੜੀ ਉਹਨਾਂ ਬਠਿੰਡੇ ਹਲਕੇ 'ਚ ਹੈਗੀ ਉਹ ਹਰਸਿਮਰਤ ਨੂੰ ਪੋਲ ਕਰਾਉਣਗੇ ਤੇ ਜਿਹੜੀ ਇਹਨਾਂ ਦੀ ਵੋਟ ਬੈਂਕ ਆ ਜੇਤਲੀ ਦਾ ਖਰਾਬ ਕਰੂਗਾ ਮਜੀਠੀਆ, ਜਿਹੜਾ ਉਹਨੇ ਬੁਰੀ ਤਰ੍ਹਾਂ ਖਰਾਬ ਕਰ ਦਿੱਤਾ ਤੇ ਕੈਪਟਨ ਨੂੰ ਲਾਭ ਪਹੁੰਚਾ ਦਿੱਤਾ। ਇਸ ਕਰਕੇ ਮਜੀਠੀਆ ਪਰਿਵਾਰ ਤੇ ਕੈਪਟਨ ਦੀ ਜਿਹੜੀ ਆਪਸੀ ਮਿਲੀ ਭੁਗਤ ਦੇ ਸਦਕਾ ਜੇਤਲੀ ਨੂੰ ਹਰਾਉਣ ਦੇ ਲਈ ਇਹ ਕੀਤਾ। ਮੈਂ ਨਿੱਜੀ ਤੌਰ ਤੇ ਇਹ ਗੱਲ ਸਮਝਦਾ ਵੀ ਜੇਤਲੀ ਦਾ ਹਾਰਨਾ ਉਥੋਂ ਬਹੁਤ ਜਿਹੜਾ ਜ਼ਰੂਰੀ ਹੈਗਾ, ਪਰ ਮਜੀਠੀਏ ਨੂੰ ਇੰਨੀ ਗੁਰਬਾਣੀ ਦੀ ਤੁਕ ਬਦਲਣ ਤੱਕ ਦੀ ਜਿਹੜੀ ਉਹਨੇ ਹਰਕਤ ਕੀਤੀ ਆ ਉਹ ਬਹੁਤ ਨੁਕਸਾਨਦੇਹ ਆ। ਇਸ ਤਰ੍ਹਾਂ ਸਿਆਸੀ ਲੋਕਾਂ ਦਾ ਮੂੰਹ ਪੈ ਜਾਏਗਾ ਤੇ ਇਸ ਤੋਂ ਪਹਿਲਾਂ ਵੀ ਇਹ ਕੋਈ ਨਵੀਂ ਘਟਨਾ ਨਹੀਂ ਹੈਗੀ। ਇਸ ਤੋਂ ਪਹਿਲਾਂ ਜਿਹੜਾ ਬੇਅੰਤ ਸਿੰਘ ਮੁੱਖ ਮੰਤਰੀ ਸੀ ਉਹਦੇ ਲਈ ਵੀ ਇਹਦੇ ਚੇਲਿਆਂ ਨੇ ਕਈ ਵਾਰ ਉਹਨੂੰ ਕਿਹਾ ਵੀ ਇਹ ਗੁਰੂ ਗੋਬਿੰਦ ਸਿੰਘ ਦੇ ਅਵਤਾਰ ਨੇ ਜਾਂ ਰਾਮੂਵਾਲੀ ਕਈ ਤੁਕਾਂ ਦੇ ਵਿੱਚ ਇੱਕ ਵਾਰੀ ਵਿਗਾੜ ਪੈਦਾ ਕੀਤਾ ਸੀ। ਉਹ ਇੱਕ ਨਵੀਂ ਗੱਲ ਨਹੀਂ ਸਿਆਸੀ ਲੋਕਾਂ ਦੇ ਵਾਸਤੇ, ਆਪਣੇ ਸਿਆਸੀ ਪ੍ਰਭਾਵਾਂ ਨੂੰ ਚਾਬਲੂਸੀ ਕਰਨ ਦੇ ਵਾਸਤੇ, ਪਰ ਇਹਦੇ ਵਿੱਚ ਇੱਕ ਛੁਪੀ ਹੋਈ ਰਾਜਨੀਤੀ ਹੈ ਜਿਹਦੇ ਆਉਂਦੇ ਦਿਨਾਂ ਦੇ ਵਿੱਚ ਪ੍ਰਗਟ ਹੋਣ ਦੀ ਜਿਹੜੀ ਸੰਭਾਵਨਾ ਜ਼ਿਆਦਾ ਹੈਗੀ ਹੈ। ਤੇ ਵੀਰ ਜੀ ਸਾਡੇ ਕੋਲ 1 ਮਿੰਟ ਰਹਿ ਗਿਆ। ਜਿਸ ਤਰ੍ਹਾਂ ਇਹ ਵੋਟਾਂ ਲੈਣ ਲਈ ਜਿੱਤਣ ਲਈ ਜਾਂ ਹਾਰਨ ਦੇ ਲਈ ਸਾਡੇ ਦਸ਼ਮੇਸ਼ ਪਿਤਾ ਜੀ ਦੀ ਇਸ ਤਰ੍ਹਾਂ ਬੇਅਦਬੀ ਕਰਦੇ ਨੇ, ਕਦੀ ਉਹਨਾਂ ਦੇ ਸਰੂਪ ਸੋਧਾ ਸਾਹਿਬ ਨੂੰ ਪਵਾ ਕੇ ਉਹਨਾਂ ਦੇ ਫੋਟੋ ਸ਼ੂਟ ਕਰਦੇ ਨੇ ਜਾਂ ਫਿਰ ਉਹਨਾਂ ਦਾ ਚਮਚਾ ਮਜੀਠੀਆ ਸਾਡੇ ਗੁਰੂ ਸਾਹਿਬਾਨ ਦੀ ਬਾਣੀ ਦੀ ਇਸ ਤਰ੍ਹਾਂ ਬੇਅਦਬੀ ਕਰਦੇ ਨੇ, ਤੋਹੀਨ ਕਰਦੇ ਨੇ। ਤੇ ਵੀਰ ਜਿਹੜੇ ਸਾਰੇ ਸਿੱਖ ਜਥੇਬੰਦੀਆਂ ਪੰਜਾਬ ਦੇ ਵਿੱਚ ਇਸ ਤਾਂ ਬਾਰ-ਬਾਰ ਹੀ ਪੁੱਛਦੇ ਕਿ ਤੁਸੀਂ ਲੋਕ ਪੰਜਾਬ ਦੇ ਵਿੱਚ ਇਸ ਚੀਜ਼ ਲਈ ਕੁਝ ਕਰ ਰਹੇ ਹੋ, ਇਸ ਤੇ ਕੋਈ ਪ੍ਰੋਟੈਸਟ ਵਗੈਰਾ ਕਰ ਰਹੇ ਹੋ, ਇਸ ਬਾਰੇ ਵੀ ਜਾਣਕਾਰੀ ਦਿਓ। ਜਿਹੜੀ ਗੱਲ ਹੈਗੀ ਇਹਦੇ ਉੱਤੇ ਤੁਸੀਂ ਕਾਨੂੰਨੀ ਜਿਹੜਾ ਉਹ ਕੀਤਾ ਜਾ ਸਕਦਾ, ਉਹਦੇ ਜਿਹੜੀ ਤਰਨਤਾਰਨ ਦੀ ਬਾਤ ਹੈਗੀ ਉਹਨਾਂ ਨੇ ਲੀਗਲ ਨੋਟਿਸ ਜਿਹੜਾ ਭੇਜਿਆ ਹੈਗਾ, ਕਿਉਂਕਿ ਮਜੀਠੀਆ ਨੇ ਆ ਰਿਹਾ ਜੀ ਮਾਫੀ ਮੰਗ ਲਈ ਆ, ਉੱਥੇ ਆ ਕੇ ਸਾਡੇ ਹੱਥ ਜਿਹੜੇ ਆ ਉਹ ਖੜੇ ਹੋ ਜਾਂਦੇ ਆ, ਜਿੱਥੇ ਆ ਕੇ ਫਿਰ ਉਹਨਾਂ ਨੇ ਜੇ ਨੋਟਿਸ ਭੇਜੇ ਆ ਜਿੱਥੋਂ ਵੀ ਮਹਾਲੀ ਤੋਂ ਵੀ ਭੇਜੇ ਆ, ਤਰਨਤਾਰਨ ਤੋਂ ਭੇਜੇ ਆ ਤੇ ਉਹ ਐਂਡ ਤੇ ਆ ਕੇ ਉੱਥੇ ਗੱਲ ਮੁੱਕਦੀ। ਦੇਖੋ ਜੀ ਸਿੱਖਾਂ ਦੀ ਸਭ ਸਰਵਉੱਚ ਸੰਸਥਾ ਅਕਾਲ ਤਖਤ ਹੈ, ਅਕਾਲ ਤਖਤ ਨੇ ਉਹਨੂੰ ਮਾਫੀ ਕਰਦਾ, ਇਸ ਕਰਕੇ ਧਰਮ ਭਾਵਨਾ ਨੂੰ ਠੇਸ ਪਹੁੰਚਾਉਣ ਦਾ ਕੇਸ ਨਹੀਂ ਰਹਿੰਦਾ। ਸੋ ਉਹਦਾ ਕੋਈ ਮਹਿਣੇ ਨਹੀਂ ਰਹਿ ਜਾਂਦਾ ਜਿੰਨਾ ਚਿਰ ਤੱਕ ਅਸੀਂ ਜਿਹੜੇ ਆ ਆਪਣੇ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ ਇਹ ਗੁਲਾਮ ਲੋਕਾਂ ਦੇ ਅਧੀਨ ਆ ਉਹਨਾਂ ਨੂੰ ਯਾਦ ਨਹੀਂ ਕਰਾਉਂਦੇ, ਉਹਨਾਂ ਚਿਰ ਤੱਕ ਇਹਨਾਂ ਖਿਲਾਫ ਕੋਈ ਸਖਤ ਕਾਰਵਾਈ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਵੀ ਇਹ ਕਰਨਗੇ, ਕਿਉਂਕਿ ਕਾਨੂੰਨ ਵੀ SGPC ਤੇ ਅਕਾਲ ਤਖਤ ਵੱਲੋਂ ਕੀਤੀ ਹੋਈ ਕਾਰਵਾਈ ਨੂੰ ਜਿਹੜਾ ਸਿੱਖਾਂ ਦੇ ਵਾਸਤੇ ਆ ਉਹ ਸਰਵਉੱਚ ਮੰਨਦਾ, ਤੇ ਜੇ ਉਹਨਾਂ ਨੇ ਉਹ ਗਲਤ ਕਾਰਵਾਈ ਤੱਕ ਉਹਨੂੰ ਮਾਫ ਕਰ ਦਿੱਤਾ ਤੇ ਕਾਨੂੰਨ ਦੇ ਦਾਇਰੇ ਦੇ ਵਿੱਚ ਵੀ ਉਹਨਾਂ ਨੂੰ ਕੋਈ ਸਜ਼ਾ ਹੋਣ ਦੀ ਉਮੀਦ ਨਹੀਂ ਬਾਕੀ ਰਹਿ ਜਾਂਦੀ। ਜੀ ਤੇ ਵੀਰ ਜੀ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया एक छोटे से ब्रेक का। Keep watching News TV 84 The Now. We'll be right back after a short break.